वाहिगुरू जी का खालसा वाहिगुरू जी की फतेह। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਬੀਤੇ ਦਿਨ ਭਾਰਤੀ ਸਾਈਡ ਵਾਲੇ ਪੰਜਾਬ ਦੇ ਵਿੱਚ ਕਰਤਾਰਪੁਰ ਸਾਹਿਬ ਦਾ ਜਿਹੜਾ ਕੋਰੀਡੋਰ ਹੈਗਾ ਉਹਦਾ ਨੀਂਹ ਪੱਥਰ ਰੱਖਿਆ ਗਿਆ ਤੇ ਸਿਆਸਤ ਉੱਥੇ ਕਿਵੇਂ ਭਾਰੂ ਰਹੀ ਹੈ ਇਹਦਾ ਜ਼ਿਕਰ ਅਸੀਂ ਬੀਤੇ ਦਿਨ ਦੇ ਸ਼ੋਅ ਦੇ ਵਿੱਚ ਕੀਤਾ ਸੀ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ 28 ਤਰੀਕ ਚੜ੍ਹ ਚੁੱਕੀ ਹੈ ਪੰਜਾਬ ਦੇ ਵਿੱਚ ਤੇ ਪਾਕਿਸਤਾਨੀ ਸਾਈਡ ਵੱਲ ਜਿਹੜਾ ਪੰਜਾਬ ਹੈਗਾ ਉੱਥੇ ਅੱਜ ਕਰਤਾਰਪੁਰ ਸਾਹਿਬ ਦਾ ਜਿਹੜਾ ਕੋਰੀਡੋਰ ਹੈ ਉਹਦਾ ਨੀਂਹ ਪੱਥਰ ਰੱਖਿਆ ਜਾਣਾ ਹੈ ਉੱਥੋਂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ। ਸੋ ਜਿੱਥੇ ਇਹ ਇਸ਼ੂ ਦੇ ਉੱਤੇ ਇਸ ਇਸ਼ੂ ਦੇ ਉੱਤੇ ਅੱਜ ਸਾਰਾ ਜਿਹੜਾ ਡਾਇਸਪੋਰਾ ਹੈਗਾ ਜਾਂ ਪੰਜਾਬ ਹੈਗਾ ਉਹਦੀ ਨਜ਼ਰ ਇਸ ਇਸ਼ੂ ਦੇ ਉੱਤੇ ਹੈ, ਪਰ ਇਹਦੇ ਪੰਜਾਬ ਨੂੰ ਕੀ ਫਾਇਦੇ ਨੇ ਇਹ ਇੱਕ ਡਿਫਰੈਂਟ ਨੁਕਤਾ ਹੈਗਾ। ਇਕਨੋਮਿਕਲੀ ਪੰਜਾਬ ਨੂੰ ਇਸ ਕੋਰੀਡੋਰ ਤੋਂ ਕੀ ਫਾਇਦਾ ਹੋ ਸਕਦਾ ਜਾਂ ਜਦੋਂ ਪੰਜਾਬ ਦੀ ਦੋਵਾਂ ਪੰਜਾਬਾਂ ਦੀ ਆਪਸੀ ਸਾਂਝ ਦੀ ਗੱਲ ਕੀਤੀ ਜਾਂਦੀ ਹੈ, ਇੱਕ ਟ੍ਰੇਡ ਦੀ ਗੱਲ ਕੀਤੀ ਜਾਂਦੀ ਹੈ, ਆਪਸੀ ਟ੍ਰੇਡ ਦੀ ਬਾਰਡਰ ਖੋਲ੍ਹਣ ਦੀ ਗੱਲ ਕੀਤੀ ਜਾਂਦੀ ਹੈ, ਉਸ ਨੁਕਤਾ ਨਿਗਾਹ ਤੋਂ ਵੀ ਇਸ ਸਾਰੇ ਪਾਰਟ ਦੀ ਬਹੁਤ ਅਹਿਮੀਅਤ ਹੈਗੀ ਹੈ। ਤੇ ਇੱਕ ਦੂਜਾ ਫੈਕਟਰ ਜਿਹੜਾ ਹੋਰ ਅਸੀਂ ਅੱਜ ਵਿਚਾਰ ਅਧੀਨ ਲਿਆਵਾਂਗੇ ਉਹ ਇਹ ਕਿ ਇੱਕ ਤਾਂ ਥਾਟ ਹੈਗੀ ਹੈ ਪੰਜਾਬ ਦੇ ਇੰਟਰਸਟ ਦੀ, ਜਿੱਥੇ ਪੰਜਾਬ ਦੇ ਹਿੱਤ ਲਾਈ ਕਰਦੇ ਨੇ, ਆਪਸੀ ਸਾਂਝ ਹੈਗੀ ਹੈ, ਆਪਸੀ ਜਿਹੜਾ ਟ੍ਰੇਡ ਹੈਗਾ ਉਹਨੂੰ ਅੱਗੇ ਤੋਰਨ ਦੀ ਲਾਈਨ ਹੈਗੀ ਹੈ ਜਿਹਦੇ ਵਿੱਚ ਪੰਜਾਬ ਦੀ ਕਿਸਾਨੀ ਦਾ ਵੀ ਫਾਇਦਾ ਨਜ਼ਰ ਆਉਂਦਾ ਤੇ ਅਦਰਵਾਈਜ਼ ਆਪਸੀ ਜਿਹੜੀ ਸਾਂਝ ਹੈਗੀ ਹੈ ਉਹ ਵੀ ਵੱਧਦੀ ਹੈ। ਤੇ ਦੂਜੀ ਥਾਟ ਹੈਗੀ ਹੈ ਜਿਹੜੀ ਭਾਰਤ ਦਾ ਜਿਹੜਾ ਖਾਸ ਤੌਰ ਤੇ ਕਈ ਵਾਰ ਮੀਡੀਆ ਵੱਲੋਂ ਵੀ ਪ੍ਰਚਾਰਿਆ ਜਾਂਦਾ ਹੈ ਜਾਂ ਜਿਹੜੀ ਕੇਂਦਰ ਸਰਕਾਰ ਹੈਗੀ ਹੈ ਜਿਵੇਂ ਬਿਆਨਬਾਜ਼ੀ ਹੁੰਦੀ ਹੈ ਪਾਕਿਸਤਾਨ ਨੂੰ ਲੈ ਕੇ ਅੱਤਵਾਦ ਨਾਲ ਜੋੜ ਕੇ ਦੇਖਣ ਦੀ, ਜਾਂ ਇਹ ਸਾਰੇ ਘਟਨਾਕ੍ਰਮ ਦੇ ਦੌਰਾਨ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਉੱਥੇ ਪਾਕਿਸਤਾਨ ਦੇ ਵਿੱਚ ਜਾਣ ਦੀ ਜਿਹੜੀ ਆਫਰ ਉਹਨਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਸੀ ਇਹ ਕਹਿ ਕੇ ਡਿਕਲਾਈਨ ਕੀਤਾ ਕਿ ਪਾਕਿਸਤਾਨ ਵੱਲੋਂ ਭਾਰਤ ਦੇ ਵਿੱਚ ਅੱਤਵਾਦ ਫੈਲਾਇਆ ਜਾ ਰਿਹਾ ਹੈ, ਇਸ ਲਈ ਮੈਂ ਉੱਥੇ ਜਾਣਾ ਮੁਨਾਸਬ ਨਹੀਂ ਸਮਝਦਾ। ਸੋ ਜਿੱਥੇ ਇਹ ਸਾਰਾ ਘਟਨਾਕ੍ਰਮ ਚੱਲ ਰਿਹਾ ਹੈ, ਆਮ ਲੋਕ ਨੇ ਜਿਹੜੇ ਉਹ ਸ਼ਲਾਘਾ ਕਰ ਰਹੇ ਨੇ, ਸਿਆਸੀ ਆਗੂਆਂ ਵੱਲੋਂ ਵੱਖੋ ਵੱਖਰੇ ਤਰ੍ਹਾਂ ਦੇ ਜਿਹੜੇ ਬਿਆਨਬਾਜ਼ੀਆਂ ਹੈਗੀਆਂ ਨੇ ਉਹ ਦੇਖਣ ਦੇ ਵਿੱਚ ਆ ਰਹੀਆਂ ਨੇ। ਸੋ ਅੱਜ ਅਸੀਂ ਇਹਨਾਂ ਦੋਵਾਂ ਫੈਕਟਰਸ ਦੇ ਉੱਤੇ ਗੱਲਬਾਤ ਕਰਾਂਗੇ, ਪੰਜਾਬ ਦੇ ਹਿੱਤਾਂ ਬਾਰੇ ਕਿ ਕੀ ਉਹ ਨੈਸ਼ਨਲ ਇੰਟਰਸਟ ਜਿਹੜਾ ਹੈਗਾ ਉਹਦੇ ਨਾਲ ਕਲੈਸ਼ ਕਰਦੇ ਨੇ ਤੇ ਦੂਜੀ ਜਿਹੜੀ ਹੈਗੀ ਹੈ ਇਹ ਇਕਨੋਮਿਕਲ ਪਾਰਟ ਜਿਹੜਾ ਹੈਗਾ ਪੰਜਾਬ ਦਾ ਉਹਨੂੰ ਇਸ ਕੋਰੀਡੋਰ ਦੇ ਨਾਲ ਕਿਵੇਂ ਫਾਇਦਾ ਹੋ ਸਕਦਾ। ਸੋ ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਸਾਡੇ ਨਾਲ ਫੋਨ ਲਾਈਨ ਤੇ ਬਣੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਗਾਂਧੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ, ਧੰਨਵਾਦ ਜੀ ਬਹੁਤ ਬਹੁਤ। ਮੈਨੂੰ TV 84 ਦੇ ਦਰਸ਼ਕਾਂ ਨੂੰ ਇਸ ਮਹੱਤਵਪੂਰਨ ਵਿਸ਼ੇ ਤੇ ਰੂਬਰੂ ਕਰਾਇਆ ਜੀ। ਬਿਲਕੁਲ ਡਾਕਟਰ ਗਾਂਧੀ, ਸ਼ੁਰੂਆਤ ਕਰੀਏ ਇਸ ਸਾਰੇ ਪਾਰਟ ਤੋਂ ਜਿਹੜਾ ਕਰਤਾਰਪੁਰ ਕੋਰੀਡੋਰ ਹੈਗਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ, ਕਿਵੇਂ ਐਨਾਲਾਈਜ਼ ਕਰਦੇ ਹੋ, ਕਿਉਂਕਿ ਤੁਸੀਂ ਵੀ ਪੰਜਾਬ ਦੇ ਇੰਟਰਸਟ ਦੇ ਮੁੱਦਈ ਹੈਗੇ ਹੋ। ਹਮੇਸ਼ਾ ਤੁਸੀਂ ਬਾਰਡਰ ਖੋਲ੍ਹਣ ਦੀ ਜਾਂ ਆਪਸੀ ਸਾਂਝ ਦੀ ਵੀ ਗੱਲ ਕੀਤੀ ਹੈ, ਟ੍ਰੇਡ ਦੀ ਗੱਲ ਕੀਤੀ ਹੈ। ਇਕਨੋਮਿਕਲ ਪਾਰਟ ਤੋਂ ਕੀ ਐਨਾਲਿਸਿਸ ਹੈਗਾ ਤੁਹਾਡਾ ਜਾਂ ਕੀ ਸਮਝਦੇ ਹੋ ਵੀ ਇਸ ਕੋਰੀਡੋਰ ਦੇ ਖੁੱਲ੍ਹਣ ਨਾਲ ਜਾਂ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਅੱਗੇ ਤੁਰਦੀ ਹੈ, ਫ੍ਰੀ ਟ੍ਰੇਡ ਦੀ ਗੱਲ ਅੱਗੇ ਤੁਰਦੀ ਹੈ, ਤਾਂ ਪੰਜਾਬ ਦੀ ਜਿਹੜੀ ਵਿੱਤੀ ਸਥਿਤੀ ਹੈਗੀ ਹੈ ਉਹਨੂੰ ਕਿਵੇਂ ਫਾਇਦਾ ਹੋ ਸਕਦਾ ਹੈ? ਡਾਕਟਰ ਅਮਰਵੀਰ ਸਿੰਘ ਜੀ, ਤੁਸੀਂ ਬਹੁਤ ਹੀ ਵਾਜਬ ਸਮੇਂ ਤੇ ਵਾਜਬ ਮੁੱਦਾ ਉਠਾਇਆ ਹੈਗਾ ਹੈ। ਜਿਹੜਾ ਕਰਤਾਰਪੁਰ ਦਾ ਲਾਂਘਾ ਜਿਸ ਦੀ ਅੱਜ ਪਾਕਿਸਤਾਨ ਤੋਂ ਸ਼ੁਰੂਆਤ ਹੋ ਰਹੀ ਹੈ ਤੇ ਪਰਸੋਂ ਹਿੰਦੁਸਤਾਨ ਤੋਂ ਸ਼ੁਰੂਆਤ ਹੋਈ ਹੈਗੀ ਹੈ, ਇੱਕ ਧਾਰਮਿਕ ਇਹਦੀ ਮਹੱਤਤਾ ਹੈ ਹੀ ਜਿਹੜੀ ਕਿ ਦਹਾਕਿਆਂ ਤੋਂ ਨਹੀਂ ਸਦੀਆਂ ਤੋਂ ਸਿੱਖ ਸੰਗਤ ਆਪਣੇ ਗੁਰੂ ਸਾਹਿਬਾਨ ਦੇ ਜਨਮ ਸਥਾਨਾਂ ਦੇ ਦਰਸ਼ਨ ਦੀਦਾਰ ਕਰਨ ਦੀ ਖੁੱਲੇ ਰਸਤੇ ਕਰਦੀ ਜਿਹੜੀ ਮਤਲਬ ਅਰਦਾਸ ਸਦਾ ਕਰਦੀ ਆਈ ਹੈਗੀ, ਉਸਦਾ ਮਹੱਤਵ ਹੈਗਾ ਹੀ। ਪਰ ਇਸ ਤੋਂ ਵੀ ਮਤਲਬ ਜਿਹੜਾ ਮਹੱਤਵਪੂਰਨ ਗੱਲ ਮੈਂ ਜੀ ਤੁਹਾਡਾ ਸਿਆਣਾ ਨਹੀਂ ਕਰਨੀ ਚਾਹੁੰਦਾ ਇਹ ਹੈਗਾ ਕਿ ਇਹ ਲਾਂਘਾ ਖੁੱਲਣ ਨਾਲ ਜੋ ਇੱਕ ਕਰਤਨ ਹੈਗੀ ਹੈ 70 ਸਾਲ ਦੀ ਹਿੰਦੁਸਤਾਨ ਪਾਕਿਸਤਾਨ ਦੀ, ਜਿਹਦੇ ਪੰਜਾਬ ਨੇ ਬਹੁਤ ਵੱਡਾ ਮਨੁੱਖੀ ਸੰਤਾਪ ਝੱਲਿਆ ਹੈਗਾ ਹੈ। ਮਤਲਬ ਜਿਹਦੇ ਕਿ ਦੁਨੀਆ ਸ਼ਾਇਦ ਹੀ ਐਡੀ ਵੱਡੀ ਹਿਜਰਤ, ਐਡੀ ਵੱਡੀ ਕਤਲੋਗਾਰਤ ਕਿਸੇ ਮੁਲਕ ਦੇ ਬਣਨ ਤੇ ਹੋਈ ਹੋਵੇ।
तक मतलब वो ज्यादा सामने बैठा है ते जज्बाती सांझ पाकिस्तानी पंजाब नाल जिहड़ा लैंदा पंजाब है उहदे नाल ते लैंदे पंजाब दी चढ़दे पंजाब नाल हुण तक 2 पीढ़ियां लंघ जाण तो बाद भी किसी न किसी रूप में भाषा दे सांझ करके सभ्याचार दी सांझ करके ते वो यादां बड़ियां होईयां ने ते उन्हां सारियां दे चलदियां एक बहुत बड़ा एक स्कोप है, एक बहुत बड़िया संभावनावां लई बैठा है जिहड़ा करतारपुर लांघा दा जिहड़ा उद्यम है जां स्टैप है जिस वास्ते जिहड़ी क्रेडिट वार भी चल रही है, जिहड़ी बेईमानी हैगी है ਆਪਾਂ ਇਹਨੂੰ ਹਕੀਕਤ ਦੇ ਤੌਰ ਤੇ ਲੈਣਾ ਚਾਹੀਦਾ ਕਿ ਇਹ ਲਾਂਘਾ ਬਣ ਜਾ ਰਿਹਾ ਹੈਗਾ ਔਰ ਇਹ ਦੋਨਾਂ ਪੰਜਾਬਾਂ ਹੀ ਨਹੀਂ ਹਿੰਦੁਸਤਾਨ ਪਾਕਿਸਤਾਨ ਦੇ 2 ਮੁਲਕ ਨੇ ਇਹਨਾਂ ਵਿੱਚ ਵਿਚਕਾਰ ਵੀ ਇੱਕ ਸ਼ਾਂਤੀ ਦਾ ਇੱਕ ਦੋਸਤੀ ਦਾ ਇੱਕ ਭਾਈਚਾਰੇ ਦਾ ਇੱਕ ਪਿਆਰ ਦਾ ਇੱਕ ਪੁੱਲ ਦਾ ਕੰਮ ਦੇਵੇਗਾ। ਪੰਜਾਬ ਦੀ ਜਿਹੜੀ ਆਰਥਿਕ ਤਰੱਕੀ हैगी है उसके भी बहुत बड़ा योगदान पाएगा। मैं तो कहूँगा कि हिंदुस्तान सरकार सही इस भावना च लवे और सही भावना लागू करे तो हिंदुस्तान से पाकिस्तान दोनों की तरक्की का भी जोड़ा है मैं पुरुल बनेगा कि उसके भी एक आधार बनूगा है। पंजाब जो चढ़ता पंजाब जिस गंभीर आर्थिक संकट का शिकार है, जिस तरह करजाई पंजाब है, खुदकशियां करता पंजाब है, नशे नाल मरदा पंजाब है और विद्या सेहत वातावरण सभ्याचार तबका सीधा जो कवाड़ा किया पिया पिछले 70 साल की खेती सियासत ने जी साजिशी सियासत सी जी पंजाब दुखी सियासत सी जी पंजाब के साधना स्रोतों की लुट की सियासत सी और पंजाब के हुक्मराना ने जिहड़े राज करदियां पार्टियां 2 मुख रही ने अकाली दल भाजपा गठजोड़ ते कांग्रेस इन्हों ने जो पंजाब के साधना स्रोतों की लुट करके जो पंजाब का हशर किया है आर्थिक तौर पर जो दिवालिया पंच पंजाब में सुट्या है उसके विचों निकलने का भी मैं पहला भी कई बार जिक्र कर चुके अपने मंचों पर वीडियोज से कि पंजाब की जो चढ़ता पंजाब है ये तरक्की का एक रास्ता पाकिस्तान राही जो सेंट्रल एशिया है उत्थे जाके मुकदा है दोस्ती बढ़ती है, आदान प्रदान बढ़ता है, लोगों की आपसी आवाजाही बढ़ती है, ये रिश्ते सुखावे होंगे ने प्यार बढ़ता है तो लाजमी तौर पर और व्यापार बढ़ता है खास तौर पर साडे पंजाब के किसान उद्यमी ने, साडे पंजाब के व्यापारी उद्यमी ने, साडे पंजाब के नौजवान उद्यमी ने असी मतलब बहुत जल्दी दुनिया की हालत जो बदल रही ने जो व्यापार जिस तरह कौमांतरी पद्धति पर व्यापार हो रहा है और जिस तरह चाइना ने अपने आप को अपने प्रोडक्ट्स राही या अपनी जी कूटनीति राही जिस तरह दुनिया भर की मार्केट से उन्होंने और कब्जा करने की हालत है अज चीन और जिस तरह उन्हें अपनी आर्थिकता को पक्के पैरी किया है तो साडा पंजाब जिहड़ा कि हर पक्षों मतलब काबिल है और जेकर सानू पाकिस्तान जी जिस भावना तहत करतारपुर लांघा शुरू हो रहा ये करतारपुर लांघा महज धार्मिक नहीं बल्कि आर्थिक तौर पर भी जज्बाती तौर पर भी सामाजिक तौर पर भी ये दोनों पंजाबा नहीं हिंदुस्तान पाकिस्तान दोनों मुल्कों विचार भी एक बहुत बड़ी एक ब्रेक थ्रू है, बहुत बड़ी एक मतलब बड़ा कदम है जिसको सही संदर्भ च लिया जाना चाहिए और सही संदर्भ मतलब इन्हों अगे तोड़ना चाहिए है जी। डॉक्टर गांधी ਤੁਹਾਨੂੰ ਲੱਗਦਾ ਵੀ ਇਸ ਸਾਰੇ ਪਾਰਟ ਨੂੰ ਜਦੋਂ ਅਸੀਂ ਦੇਖਦੇ ਹਾਂ ਜਿਹੜੀ ਆਪਸੀ ਸਾਂਝ ਦੀ ਗੱਲ ਹੈਗੀ ਹੈ ਦੋਵਾਂ ਮੁਲਕਾਂ ਦੀ ਤਰੱਕੀ ਦੀ ਗੱਲ ਹੈਗੀ ਹੈ ਜਾਂ ਪੰਜਾਬ ਦਾ ਵਪਾਰੀ ਹੋਵੇ ਜਾਂ ਕਿਸਾਨੀ ਹੋਵੇ ਉਹਦੇ ਫਾਇਦੇ ਦੀ ਗੱਲ ਅਸੀਂ ਕਰਦੇ ਹਾਂ ਤਾਂ ਇਹਦੇ ਤੇ ਜਿਹੜੀ ਕੇਂਦਰ ਸਰਕਾਰ ਹੈਗੀ ਹੈ ਉਹ ਸੁਹਿਰਦ ਹੈ क्योंकि ये सवाल इत्थे तां पुछना बनता है क्योंकि हुण तक केंद्र सरकार इस मूव दे या कॉरीडोर दे हमेशा विरोध दे विच रही है, किते ना किते आनाकानी कीती जांदी रही है क्योंकि पाकिस्तान नूं अतवाद दे नाल जोड़ के देखा जाता है या ISI नूं ब्लेम किया जाता है कि वह भारत दे विच जिहड़ियां अनलॉफुल एक्टिविटीज़ ने उन्होंने फैला रहे हैं या इधर अतवाद भेज रहे हैं जदों वो एक थॉट इन्ना क भारू हैगा अज दी डेट दे विच तुहानूं लगदा है भी केंद्र सरकार इस सांझ नूं अगे वधाउण दे लई या जिहड़े फायदे तुसीं दसदे हैगे हो आपसी सांझ दे उहदे प्रति सुहिरद हैगी है? देखो जी दो गल्लां ने अमरवीर सिंह जी के एक तां जे तुम थोड़ी डूंघाई ना जाके देखोगे तो जी वुहान कॉन्फ्रेंस हुई सी मोदी साहब चीन गए थे वुहान कॉन्फ्रेंस डोकलाम का मुद्दा मतलब तकरीबन सारा हल किया गया वुहान कॉन्फ्रेंस जी। चीन की एक बड़ा शहर है वुहान
ਜੀ ਤੇ ਉੱਥੇ ਹੀ ਜਿਹੜੀ ਨਵੀਂ ਜੀਓਪੋਲਿਟੀਕਲ ਸਟ੍ਰੈਟਜੀ ਉੱਤੇ ਵੀ ਕੰਮ ਹੋਇਆ ਹੈਗਾ, ਜਿਹਦੇ ਚੋਂ ਜਿਹੜਾ ਚਾਈਨਾ ਪਾਕਿਸਤਾਨ ਕੋਰੀਡੋਰ ਹੈ, ਜਿਹੜਾ ਕਿ ਪਾਕਿਸਤਾਨੀ ਜਿਹੜੀ ਦੇ ਨਾਲ ਕਸ਼ਮੀਰ ਹੈਗਾ ਹੈ, ਕਸ਼ਮੀਰ ਦਾ ਇੱਕ ਹਿੱਸਾ ਜਿਹਨੂੰ ਹਿੰਦੁਸਤਾਨ ਮਕਬੂਜ਼ਾ ਕਸ਼ਮੀਰ ਕਹਿੰਦਾ ਹੈਗਾ ਔਰ ਆਜ਼ਾਦ ਕਸ਼ਮੀਰ ਕਹਿੰਦੇ ਨੇ, ਤੇ ਉਹਦੇ ਵਿੱਚੋਂ ਲੰਘਦੀ ਹੈਗੀ ਹੈ। ਤੇ ਹਿੰਦੁਸਤਾਨ ਨੇ ਆਪਣੇ ਕੰਸਰਨ ਜ਼ਾਹਰ ਕੀਤਾ ਸੀਗਾ ਕਿ ਜਿਹੜਾ ਕਸ਼ਮੀਰ ਹੈ ਉਹ ਸਾਡਾ ਮਤਲਬ ਹਿੱਸਾ ਹੈਗਾ ਹੈ, ਤੇ ਕਸ਼ਮੀਰ ਚ ਪਾਕਿਸਤਾਨ ਜੋ ਕਰ ਰਿਹਾ ਉਹ ਠੀਕ ਨਹੀਂ ਕਰ ਰਿਹਾ ਹੈਗਾ। ਤੇ ਉੱਥੇ ਚਾਈਨਾ ਅੱਜ ਕੱਲ ਡਰਾਈਵਿੰਗ ਸੀਟ ਤੇ ਹੈਗਾ ਜੀ। ਸਾਊਥ ਈਸਟ ਏਸ਼ੀਆ ਵਿੱਚ ਚਾਈਨਾ ਦੀ ਅੱਜ ਬਹੁਤ ਇਨਫਲੂਐਂਸ ਹੈਗਾ ਸਾਰੀਆਂ ਸਰਕਾਰਾਂ ਤੇ, ਉਹਦੇ ਵਪਾਰ ਦੇ ਸਾਈਜ਼ ਕਰਕੇ, ਤੇ ਉਹਦੀ ਜਿਹੜੀ ਸਟਰੈਂਥ ਹੈਗੀ ਹੈ ਇੰਡਸਟਰੀ ਦੀ ਜੋ ਹੈਗੀ ਹੈ, ਜੋ ਮਿਲਟਰੀ ਦੀ ਹੈਗੀ ਹੈ, ਜੋ ਉਹਦੀ ਕੂਟਨੀਤੀ ਹੈਗੀ ਹੈ, ਉਹ ਸਾਰੇ ਕਾਰਨਾਂ ਕਰਕੇ ਚਾਈਨਾ ਡਰਾਈਵਿੰਗ ਸੀਟ ਤੇ ਹੈਗਾ, ਡਿਕਟੇਟ ਕਰਨ ਦੀ ਹਾਲਤ ਵਿੱਚ ਵੀ ਹੈਗਾ ਜੀ, ਹਿੰਦੁਸਤਾਨ ਨੂੰ ਵੀ ਤੇ ਚੀਨ ਨੂੰ ਵੀ। ਤੇ ਹਿੰਦੁਸਤਾਨ ਦੇ ਜਿਹੜੇ ਕਾਰਪੋਰੇਟ ਹੈਗਾ ਹੈ, ਹਿੰਦੁਸਤਾਨ ਦੀ ਸਰਕਾਰ ਹੈਗੀ ਹੈ, ਉਹਦੀ ਨੁਮਾਇੰਦਾ, ਉਹਨੂੰ ਵੀ ਪਤਾ ਹੈਗਾ ਕਿ ਚੀਨ ਦਾ ਕੀ ਹਸਤੀ ਹੈਗੀ ਹੈ, ਤੇ ਚੀਨ ਨੇ ਜੋ ਕੰਮ ਚਾਈਨਾ ਪਾਕਿਸਤਾਨ ਕੋਰੀਡੋਰ ਰਾਹੀਂ ਕਰ ਰਿਹਾ ਹੈਗਾ, ਉਹਨੂੰ ਲੋਕਾਂ ਦੀ ਹਾਲਤ ਵਿੱਚ ਨਹੀਂ ਹੈਗੀ ਹੈ। ਇਸ ਕਾਰਨ ਹਿੰਦੁਸਤਾਨ ਸਰਕਾਰ ਦੇ ਜਾਂ ਕਾਰਪੋਰੇਟ ਸੈਕਟਰ ਦੇ ਆਪਣੇ ਹਿੱਤ ਹੈਗੇ ਹੈ, ਕਿਉਂਕਿ ਜਿੱਡੀ ਵੱਡੀ ਮਾਰਕੀਟ ਚੀਨ ਹੈਗਾ ਹੈ ਭਾਰਤੀ ਵਸਤਾਂ ਵਾਸਤੇ, ਔਰ ਜਿੰਨੀ ਬੜੀ ਮਾਰਕੀਟ ਭਾਰਤ ਹੈਗਾ ਚੀਨੀ ਵਸਤਾਂ ਵਾਸਤੇ, ਔਰ ਜੋ ਚੀਨ ਦੀ ਕੌਮਾਂਤਰੀ ਲੈਵਲ ਤੇ ਜੋ ਰੁਤਬਾ ਉਹਦਾ ਵਧਿਆ ਹੈਗਾ ਹੈ, ਔਰ ਜੋ ਅੱਜ ਅਮਰੀਕਾ ਨੂੰ ਚੈਲੰਜ ਕਰ ਰਿਹਾ ਹੈਗਾ ਹੈ, ਉਹਦੇ ਜਿਹੜੀ ਨਵੀਂ ਜੀਓਪੋਲਿਟੀਕਲ ਸਟ੍ਰੈਟਜੀ ਹੈਗੀ ਹੈ, ਅੱਜ ਅਮਰੀਕਾ ਨਹੀਂ ਉਹ ਚੀਨ ਦੇਖ ਰਿਹਾ ਹੈਗਾ ਜੀ। ਅੱਜ ਚੀਨ ਡਿਕਟੇਟ ਕਰ ਰਿਹਾ ਜੀ ਪਾਕਿਸਤਾਨ ਨੂੰ ਵੀ ਤੇ ਹਿੰਦੁਸਤਾਨ ਨੂੰ। ਤੇ ਸਾਨੂੰ ਇਹ ਲੱਗਦਾ ਸੀ ਕਦੀ ਡੂੰਘੀ ਸੋਚ ਕੀਤੀ ਹੈਗੀ ਹੈ ਕਿ ਅਚਾਨਕ ਇਹ, ਹਾਲਾਂਕਿ ਲੱਗਦਾ ਹੈ ਕਿ ਮਰਦੀ ਨੇ ਅੱਖ ਚੱਬਿਆ ਹੈਗਾ। ਹਿੰਦੁਸਤਾਨ ਸਰਕਾਰ ਨਾ ਚਾਹਦੇ ਹੋਏ ਵੀ ਉਹ ਬਿਆਨਬਾਜ਼ੀ ਜਿਹੜੀ ਸੀ ਕੜਵਾਹਟ ਵਾਲੀ ਜਾਂ ਨਫ਼ਰਤ ਵਾਲੀ ਉਹ ਕਰਦੇ ਹੋਏ ਵੀ ਉਹਨਾਂ ਨੇ ਇਸ ਲਾਂਘੇ ਨੂੰ ਆਪਣੀ ਪ੍ਰਵਾਨਗੀ ਦਿੱਤੀ ਹੈਗੀ, ਤੇ ਲਾਂਘਾ ਖੋਲਣ ਵਾਸਤੇ ਉਹਦੀ ਬੜੀ ਉਤਸ਼ਾਹ ਦਿਖਾਇਆ ਹੈਗਾ ਆ, ਚਾਹੇ ਉਹ ਸਹੀ ਚਾਹੇ ਉਹ ਮਤਲਬ ਓਪਰਾ ਸਹੀ, ਪਰ ਉਹ ਇੱਕ ਵਾਰੀ ਦਿਖਾਇਆ ਤੇ ਲਾਂਘਾ ਖੋਲਣ ਦੀ ਉਹਨਾਂ ਨੇ ਇੱਕ ਪੂਰੀ ਪ੍ਰਵਾਨਗੀ ਦਿੱਤੀ ਹੈ। ਉਪ ਰਾਸ਼ਟਰਪਤੀ ਤੱਕ ਨੂੰ ਭੇਜਿਆ ਕਿ ਵੀ, ਔਰ 2 ਮਿਨਿਸਟਰਾਂ ਨੂੰ ਭੇਜਿਆ ਉੱਥੇ ਕਿ ਉੱਥੇ ਜਾ ਕੇ ਭਾਰਤ ਸਰਕਾਰ ਦੀ ਨੁਮਾਇੰਦਗੀ ਕਰਨ ਪਾਕਿਸਤਾਨ ਜਾ ਕੇ। ਪਰ ਇਹ ਦੋਨੇ ਐਸਪੈਕਟ ਨੇ ਜੀ। ਮੈਨੂੰ ਲੱਗਦਾ ਕਿ ਇਹ ਹਿੰਦੁਸਤਾਨ ਸਰਕਾਰ ਦੀ, ਹਾਲਾਂਕਿ ਬੀਜੇਪੀ ਨੂੰ ਜ਼ਾਹਰ ਨਹੀਂ ਕਰ ਰਹੀ ਹੈਗੀ ਹੈ, ਇਹ ਚੇਂਜ ਜਿਹੜੀ ਡਿਕਟੇਟ ਕਰ ਰਿਹਾ ਚੀਨ ਜੀਓਪੋਲਿਟੀਕਲ ਸਟ੍ਰੈਟਜੀ ਨਵੀਂ, ਉਹਦੇ ਚ ਇਹ ਸ਼ਾਮਲ ਹੈਗਾ ਹੈ ਕਿ ਕਸ਼ਮੀਰ ਜਿਹੜਾ ਹੈਗਾ ਹੈ ਉਹਦੇ ਚ ਪਾਕਿਸਤਾਨ ਚੀਨ ਹਿੰਦੁਸਤਾਨ ਦੀ ਜਿਹੜੀ ਮਤਲਬ ਮੰਗ ਹੈਗੀ ਹੈ, ਜਾਂ ਹਿੰਦੁਸਤਾਨ ਦੀ ਜਿਹੜੀ ਇੱਕ ਲੰਬੀ ਜਦੋਜਹਿਦ ਕਸ਼ਮੀਰ ਨੂੰ ਆਪਣੇ ਨਾਲ ਜੋੜ ਕੇ ਰੱਖਣ ਦੀ, ਉਹਦੇ ਵਿੱਚ ਦਖਲ ਨਹੀਂ ਦਊਗਾ। ਔਰ ਕਸ਼ਮੀਰ ਦੀ ਹੀਰ ਨੂੰ ਇਹਨਾਂ ਨੇ ਵੰਡ ਕਰ ਲੈਣੀ ਹੈਗੀ ਹੈ ਦੋਨਾਂ ਕਸ਼ਮੀਰਾਂ ਵਿਚਕਾਰ। ਔਰ ਉਹ ਚੀਨ ਦਾ ਹੀ ਪ੍ਰੈਸ਼ਰ ਹੈਗਾ ਕਿ ਹਿੰਦੁਸਤਾਨ ਤੇ ਪਾਕਿਸਤਾਨ ਦੇ ਸੰਬੰਧ ਹੈਗੇ ਹੈ ਉਹਨਾਂ ਚ ਸੁਧਾਰ ਆਵੇ, ਔਰ ਇਹ ਖਿੱਤਾ ਮਤਲਬ ਅਮਰੀਕੀ ਪ੍ਰਭਾਵ ਤੋਂ ਮੁਕਤ ਹੋਵੇ। ਤੇ ਜੇ ਅਫਗਾਨਿਸਤਾਨ ਜਿਹੜਾ ਇੱਕ ਖਿਲਾਫ ਪੈਦਾ ਹੋ ਰਿਹਾ ਅਮਰੀਕਾ ਦੇ ਜਾਣ ਕਰਕੇ, ਉਹਦੇ ਚ ਵੀ ਚੀਨ ਡਿਕਟੇਟ ਕਰਨ ਦੀ ਹਾਲਤ ਚ ਹੋਵੇ ਭਾਰਤ ਰਾਹੀਂ ਵੀ, ਤੇ ਹੋਰ ਜਿਹੜੀਆਂ ਕੂਟਨੀਤਿਕ ਚਾਲਾਂ ਹੈਗੀਆਂ, ਇੱਕ ਉਹਦਾ ਵੀ ਹਿੱਸਾ ਹੈਗਾ ਜਿਹੜਾ ਆਮ ਲੋਕਾਂ ਨੂੰ ਮੈਨੂੰ ਲੱਗਦਾ ਕਿ ਜਿਹੜੇ ਇਹਨਾਂ ਘਟਨਾਵਾਂ ਨੂੰ ਵੈਸੇ ਸਹੀ ਰੂਪ ਚ ਦੇਖਦੇ ਨੇ, ਉਹ ਸ਼ਾਇਦ ਇਸ ਗੱਲ ਨੂੰ ਨਾ ਉਹਨਾਂ ਨੇ ਕੋਖਿਆ ਹੋਵੇ। ਸਾਡਾ ਜੋ ਅਸੀਂ ਬੰਦੇ ਸਾਡੇ ਦੋਸਤ ਹੈਗੇ, ਅਸੀਂ ਇਹਨੂੰ ਕੋਖਿਆ ਹੈਗਾ ਕਿ ਇਹ ਅਚਾਨਕ ਦਿਲ ਪਰਿਵਰਤਨ, ਜਾਂ ਮਤਲਬ ਚਾਹੇ ਮਰਦੀ ਨੇ ਅੱਖ ਚੱਬਿਆ, ਫਿਰ ਵੀ ਭਾਰਤ ਸਰਕਾਰ ਇਸ ਤਰ੍ਹਾਂ ਅੱਖ ਚੱਬਣ ਦੀ ਆਦੀ ਨਹੀਂ ਹੈਗੀ ਹੈ, ਚੱਬਣ ਦੀ ਆਦਤ ਨਹੀਂ ਹੈਗੀ ਹੈ। ਇਹ ਹਮੇਸ਼ਾ ਲਗਾਤਾਰ ਪਾਕਿਸਤਾਨ ਦੁਸ਼ਮਣੀ ਤੇ ਨਿਰਭਰ ਰਹੀ ਹੈਗੀ ਹੈ। ਉਹ ਜਿਹੜੀ ਇੱਕ ਕੰਸਟੀਚੁਐਂਸੀ ਹੈਗੀ ਜਿਹੜੀ ਪਾਕਿਸਤਾਨ ਦੁਸ਼ਮਣੀ ਤੇ ਹਿੰਦੁਸਤਾਨ ਚ ਪਲਦੀ ਹੈਗੀ ਹੈ, ਜਿਹੜੀ ਕਿ ਸਰਕਾਰਾਂ ਦੇ ਹੱਕ, ਚਾਹੇ ਕਾਂਗਰਸ ਸਰਕਾਰ ਹੋਵੇ ਚਾਹੇ ਭਾਜਪਾ ਹੋਵੇ, ਉਹ ਹੱਕ ਚ ਭੁਗਤੀ ਰਹੀ ਹੈਗੀ ਹੈ। ਤੇ ਉਸ ਕੰਸਟੀਚੁਐਂਸੀ ਨੂੰ ਨਾਰਾਜ਼ ਕੀਤੇ ਬਗੈਰ ਉਹ ਰਿਟੋਰਿਕ ਜਿਹੜਾ ਕਾਇਮ ਰੱਖ ਕੇ, ਉਹ ਜਿਹੜੀ ਬਿਆਨਬਾਜ਼ੀ ਜਾਂ ਜਿਹੜੀ ਮਤਲਬ ਧਮਕ ਜਿਹੇ ਹੈਗੇ ਉਹ ਕਾਇਮ ਰੱਖ ਕੇ ਵੀ ਜਿਹੜਾ ਪਾਕਿਸਤਾਨ ਨਾਲ ਜਿਹੜਾ ਇਹ ਸਮਝੌਤਾ ਜਾਂ ਇੱਕ ਕਦਮ ਚੁੱਕਿਆ ਹਿੰਦੁਸਤਾਨ ਸਰਕਾਰ ਨੇ। ਤੇ ਪੰਜਾਬੀ ਤਾਂ ਕਹਿ ਸਕਦੇ ਆਪਾਂ, ਤਾਂ ਆਮ ਤੌਰ ਤੇ ਲੋਕ ਕਹਿੰਦੇ ਕਿ ਜਿਹੜਾ ਮਰਦੀ ਨੇ ਅੱਖ ਚੱਬਿਆ, ਪਰ ਉਹਦੇ ਪਿੱਛੇ ਇੱਕ ਡੂੰਘੀ ਇੱਕ ਪਲੈਨਿੰਗ ਹੈਗੀ ਹੈ ਜਿਹਦੇ ਚ ਹਿੰਦੁਸਤਾਨ ਸਰਕਾਰ ਇਸ ਗੱਲ ਤੇ ਮਜਬੂਰ ਹੈਗੀ ਹੈ ਕਿ ਉਹ ਪਾਕਿਸਤਾਨ ਨਾਲ ਸੰਬੰਧ ਸੁਧਾਰੇ, ਔਰ ਚਾਹੇ ਉਹ ਮਤਲਬ ਉਹਦੇ ਚ ਉਹ ਅੰਨਾ ਕਰਨੀ ਜਾਂ ਉਹ ਟਿਕੜੋਬਾਜ਼ੀ ਕਿੰਨੀ ਵੀ ਕਿਉਂ ਨਾ ਕਰੇ। ਸੋ ਮੈਨੂੰ ਲੱਗਦਾ ਕਿ ਦੋਨੇ ਐਸਪੈਕਟ ਨੇ, ਇੱਕ ਚੀਨ ਦਾ ਪ੍ਰੈਸ਼ਰ ਜਿਹੜਾ ਕਿ ਵੁਹਾਨ ਕਾਨਫਰੰਸ ਮੋਦੀ 1-to-1 ਕਾਨਫਰੰਸ ਵੀ ਜਿਨਪਿੰਗ ਤੇ ਮੋਦੀ ਵਿਚਕਾਰ, ਉਹਦਾ ਅਸਰ ਹੈਗਾ ਹੈ। ਤੇ ਦੂਜਾ ਜੋ ਇੱਕ ਪੰਜਾਬ ਵਿੱਚ ਜੋ ਇੱਕ ਪਾਕਿਸਤਾਨ ਨੂੰ ਵੀ ਪਤਾ ਕਿ ਪਾਕਿਸਤਾਨੀ ਜਿਹੜਾ ਭਾਰਤੀ ਪੰਜਾਬ ਹੈ ਇਹਦੇ ਚ ਕਿੰਨੀ ਪ੍ਰਬਲ ਭਾਵਨਾ ਹੈ
कहना बहुत मुश्किल है कि ਉਹਦੇ ਚ इमरान खान होरां दी सद्भावना की गल कितनी है ते हिंदुस्तानी सरकार नूं कूटनीतिक पटकनी देने वाली गल कितनी हैगी है। एक गल साफ है कि पाकिस्तान की कूटनीति हिंदुस्तान की कूटनीति नूं पलटनी देगी और बहुत बड़े टेस्ट विच पाता उन्होंने हैगा है ते वो टेस्ट विचों इन्हां वास्ते कोई रस्ता ही नहीं सीगा कि भारती जो पंजाब हैगा है वो जिन्नी वड्डी पद्धर ते सिख वसों दी जिन्नियां प्रबल भावनावां हैगियां उन्हां नूं नकारदे होए पाकिस्तान दी इस ऑफर नूं ਉਹ ਨਕਾਰਦੇ ਜਾਂ ਇਸ ਨੂੰ ਸਿਰੇ ਨਾ ਲਾਉਂਦੇ ਜੀ ਬਿਲਕੁਲ ਡਾਕਟਰ ਗਾਂਧੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਡਿਪਲੋਮੈਸੀ ਦੇ ਵਿੱਚ ਪਾਕਿਸਤਾਨ ਨੇ ਪਹਿਲਾ ਕਦਮ ਚੁੱਕਿਆ ਐਲਾਨ ਕੀਤਾ ਕਿ 28 ਤਰੀਕ ਨੂੰ ਜਿਹੜਾ ਇਮਰਾਨ ਖਾਨ ਵੱਲੋਂ ਉਧਰਲੇ ਪਾਸੇ ਟੱਕ ਲਾਇਆ ਜਾਣਾ ਤੇ ਬਾਲ ਜਿਹੜੀ ਹੈਗੀ ਹੈ ਫਿਰ ਭਾਰਤ ਦੇ ਕੋਰਟ ਦੇ ਵਿੱਚ ਸੀ ਸੋ ਭਾਰਤ ਨੇ ਇਹ ਰਿਸਪੌਂਡ ਕੀਤਾ ਆਪਣਾ ਹੀ ਜਿਹੜਾ ਉਹਨਾਂ ਦਾ ਸਟੈਂਡ ਸੀ ਉਹਦੇ ਤੇ ਯੂ ਟਰਨ ਮਾਰਦਿਆਂ ਜਿਹੜਾ ਹੈਗਾ ਇੱਕ ਹਰੀ ਝੰਡੀ ਕਰਤਾਰਪੁਰ ਕੋਰੀਡੋਰ ਨੂੰ ਦਿੱਤੀ ਹੈ। ਪਰ ਜੇ ਇਹ ਸਾਰੇ ਸੰਦਰਭ ਦੇ ਵਿੱਚ ਦੇਖੀਏ ਵਿਰੋਧ ਦੀਆਂ ਜਿਹੜੀਆਂ ਆਵਾਜ਼ਾਂ ਨੇ ਬੜੀ ਪ੍ਰਮੁੱਖਤਾ ਦੇ ਨਾਲ ਉਠਾਈਆਂ ਜਾ ਰਹੀਆਂ ਨੇ। ਨਵਜੋਤ ਸਿੱਧੂ ਜਿਨ੍ਹਾਂ ਨੇ ਇਹ ਸਾਰੇ ਪਾਰਟ ਨੂੰ 3 ਮਹੀਨੇ ਪਹਿਲਾਂ ਇਨੀਸ਼ੀਏਟ ਵੀ ਕੀਤਾ ਉਹਨਾਂ ਦਾ ਉੱਥੇ ਜਾਣਾ ਉਹ ਕਾਰਨ ਬਣਿਆ ਕਿ ਇਹ ਸਾਰੀ ਜਿਹੜੀ ਕਰਤਾਰਪੁਰ ਕੋਰੀਡੋਰ ਦਾ ਮੁੱਦਾ ਹੈਗਾ ਉਹ ਦੁਬਾਰਾ फ्रंट बर्नर ते आया। जदों वो हुण गए ने तां इत्थों तक उन्हां दा सोशल मीडिया ते अदरवाइज काफ़ी विरोध हो रहा है। इत्थों तक कि RSS दे एक वड्डे आगू ने उन्हां नूं ट्रेटर तक कह दिता है भी नवजोत सिद्धू गद्दार ने। कैप्टन अमरिंदर सिंह पंजाब के मुख मंत्री की गल करनी होवे उन्होंने ये कह के वो कर दिता है कि पाकिस्तान अतवाद फैलाउंदा कश्मीर दे विच फौजी मारे जा रहे हैं इसलिए मैं उत्थे नहीं जाना हैगा। पाकिस्तान दे विच उन्होंने ऑफर डिकलाइन की उत्थे जिहड़ी ये फाउंडेशन रखण दी सैरेमनी दा उन्हां नूं सद्दा पत्र भेजा गया सी पाकिस्तान वालों। सो जिहड़ी ये थॉट हैगी है इस चीज़ का भी विरोध कर रही है करतारपुर कोरीडोर का आपसी सांझ की भी विरोधता इहदे चों नज़र आउंदी है। इस बारे तुसीं की समझदे हो या की कहना चाहोगे? देखो कैप्टन साहब ने मतलब जो 2002 तो 2007 कैप्टन साहब से अमरिंदर सिंह 2017 के कैप्टन वो नहीं है ते मैनूं ये लगता मैं दर्शकों श्रोतिਆਂ ਨਾਲ शेयर करना चाहना कि जो गल्लां बीजेपी आप नहीं कह सकती सी उन्होंने कैप्टन साहब तो कहातियां जी और ये बड़ी शातिर ते इंटैलीजेंट मूव सी बीजेपी दी या RSS दी। कैप्टन साहब नूं पंजाब दे हितां नूं ध्यान च रखदे आ और दोनों मुल्कां विचकार दोस्ती ते शांति दे पैगाम नूं ते व्यापार दी संभावनावां नूं ते एक 70 साल दी कड़ित्तर नूं खत्म करन दे दी महत्ता नूं ध्यान च रखदे आ। ना तां उत्थे जाण दा न्योता टकराना चाहिदा सीगा ते ना ही उस दिन उस शुभ दिहाड़े उत्ते जिहड़ा कि बड़ा इतिहासक दिहाड़ा सीगा उस ते इदां दा ध्यान देना चाहिदा सीगा। मेरी अपनी निजी राय हैगी है ते कईयां नूं तां बोल रहे हैं कि बहुत इनू वधिया कदम चुक रहे हैं शांति की गल कर रहे हैं ते अपने पंजाब के मुख मंत्री जिन्हां चिर पंजाब के विकास की पंजाब शांति की जिम्मेवारी हैगी है और जिन्हां कोल पंजाब आस करता सीगा कि वो जिस तरह 2002 तो 2007 विचकार उन्होंने कई कदम चुके पाकिस्तान दोस्ती हथ वधाण के मामले विच तां उन्हां कोल आस करता सी कि उड़ के इस आइडिया नूं लैणगे ते उड़ के एक कदम होर अगे वध के पाकिस्तानी पंजाब नाल लहंदा पंजाब है उहदे लोकां दा मन भी जितणगे ते पंजाब ते चढ़दा पंजाब है लोकां दा मन भी जितणगे। पर इस दे उल्ट उन्होंने मतलब ये बयान फौजी वाली बयानबाजी करके जिहड़ी कि तत्त मानिया च एक मतलब पट्ठे पाण वाली गल है राष्ट्रवाद नूं भाजपा के राष्ट्रवाद नूं या पाकिस्तानी जो एक नफरत है जो रिटोरिक है उहदा नफरत दा उहनूं पट्ठे पाने गल है जी आ बयान दे के उसने पंजाबी लोगों का दिल भी तोड़िया दिल दुखाया भी है और जो पृथ्वी संभावनावां हैगियां उन्होंने मध्यम पाने की कोशिश की है। पर मैं समझदा कि जिन्ना लोगों की पद्धर ते इहदा रिस्पॉन्स आ रहा है और जिन्ना पंजाब च गल्लां तुसीं मैं नहीं सारा पंजाब ही इहदे विच आर्थिक संभावनावां देख रहा है धार्मिक एंगल के धार्मिक नजरिए तो बखरियां उदों अलग भी संभावनावां देख रहा बहुत वड्डियां 70 साल की कुरित नूं खत्म करके एक जो माहौल बनाने की सोच रहा है और ये चाइना पाकिस्तान कॉरिडोर तक भारतीय मंडी की एक्सैस हो जाए भारतीय किसानों की भारतीय नौजवानों की या भारतीय जी व्यापारी वर्ग की या ट्रेडर की या इंडस्ट्रीस्ट की हेलो
जी डॉक्टर गांधी। और ਜਿਹੜਾ ਪੰਜਾਬ ਅੱਜ ਮਤਲਬ ਸੰਕਟ ਫਸਿਆ ਹੋਇਆ ਉਹਦੇ ਵਾਸਤੇ ਨਿਕਲਣ ਦੇ ਜਿਹੜਾ ਰਾਹ ਪੱਧਰਾ ਜਿਹੜਾ ਕਿ ਰਾਜ ਦੇ ਮੁੱਖ ਮੰਤਰੀ ਦਾ ਫਰਜ਼ ਬਣਦਾ ਕਿ ਹਰ ਪੱਖੋਂ ਰਾਜ ਦੇ ਵਿਕਾਸ ਦੀਆਂ ਸੰਭਾਵਨਾਵਾਂ ਤਲਾਸ਼ੇ। ਇੱਥੇ ਦੇ ਲੋਕਾਂ ਨੂੰ ਟੈਕਸ ਲਾਈ ਜਾਂਦੇ ਹੈਗੇ, ਇੱਥੇ ਦੇ ਲੋਕਾਂ ਨੂੰ ਮਤਲਬ ਬਿਜਲੀ 10 ਰੁਪਏ ਯੂਨਿਟ ਦੇਈ ਜਾਂਦੇ ਹੈਗੇ, ਇੱਥੇ ਦੇ ਲੋਕਾਂ ਦੇ 200 ਰੁਪਇਆ ਹਰ ਇੱਕ ਨੂੰ ਸੈਸ ਲਾਈ ਜਾਂਦੇ ਹੈਗੇ ਆ। ਜਿਹੜਾ ਇੱਕ ਵਪਾਰ ਰਾਹੀਂ ਜਿਹੜਾ ਇੱਕ ਨੈਚੁਰਲ ਕੋਰਸ ਹੈ ਡਿਵੈਲਪਮੈਂਟ ਦਾ, ਟ੍ਰੇਡ ਹੋਰ ਕਾਮਰਸ ਜਾਂ ਹੋਰ ਦੂਜੀਆਂ ਮੰਡੀਆਂ ਐਕਸਪਲੋਰ ਕਰਨੀਆਂ, ਉਹ ਜਿਹੜੇ ਚਾਂਸਿਸ ਹੈਗੇ ਆ ਉਹਨਾਂ ਨੂੰ ਮਤਲਬ ਖਤਮ ਕਰਨ ਦਾ ਜਾਂ ਮੱਧਮ ਪਾਉਣ ਦਾ ਜਾਂ ਉਹਨਾਂ ਦੇ ਸੰਭਾਵਨਾਵਾਂ ਨੂੰ ਧੁੰਦਲਾਉਣ ਦਾ ਜਿਹੜਾ ਕੰਮ ਕੀਤਾ ਹੈਗਾ, ਮੈਂ ਇਹਦਾ ਬਿਲਕੁਲ ਸਖਤ ਵਿਰੋਧੀ ਹੈਗਾ ਜੀ। ਔਰ ਆਸ ਨਹੀਂ ਕਰਦੇ ਕਿ ਕੈਪਟਨ ਸਾਹਿਬ ਚ ਕਿ ਉਹ ਇੱਕ ਪੁਰਾਣਾ ਫੌਜੀ ਜਾਗੂ ਆ ਜਾਂ ਮਤਲਬ ਉਹ ਇਸ ਤਰ੍ਹਾਂ ਮਤਲਬ ਪੰਜਾਬ ਦੇ ਹਿੱਤਾਂ ਦੇ ਉਲਟ ਜਾ ਕੇ ਜਾਂ ਪੰਜਾਬ ਦੀਆਂ ਭਾਵਨਾਵਾਂ ਦੇ ਉਲਟ ਜਾ ਕੇ ਜਾਂ ਪੰਜਾਬ ਦੀ ਜਿਹੜੀ ਇੱਕ ਤਰੱਕੀ ਦਾ ਰਸਤਾ ਖੁੱਲ੍ਹਣ ਦੀ ਸੰਭਾਵਨਾ ਹੈਗਾ ਉਹਦੇ ਉਲਟ ਜਾ ਕੇ ਉਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨਗੇ ਜੀ। जी डॉक्टर गांधी, एक अखीरला सवाल मैं तुहाडे कोलों पुछना चाहूँगा। एक रीसेंट डिवेलपमेंट तुहाडे वल्लों पंजाब मंच वल्लों जिहड़ी एक आपसी सांझ दी इह सुखपाल सिंह खैरा दे ग्रुप दे नाल जिहड़ा आम आदमी पार्टी दा बागी धड़ा जिहनूं मीडिया दे वल्लों कहा जांदा है ते सिमरजीत सिंह बैंस होरां दे नाल मिल के आउंदे दसंबर दे विच जिहड़ा इंसाफ मार्च करन दी लाइन लई गई है, ਇਹ ਜਿਹੜੀ ਏਕਤਾ ਦੀ ਗੱਲ ਤੁਹਾਡੇ ਵੱਲੋਂ ਸੁਖਪਾਲ ਖਹਿਰਾ ਦੇ ਨਾਲ ਤੇ ਸਿਮਰਜੀਤ ਸਿੰਘ ਬੈਂਸ ਭਰਾਵਾਂ ਦੇ ਨਾਲ ਮਿਲ ਕੇ ਕੀਤੀ ਜਾ ਰਹੀ ਹੈ, ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਇਸ਼ੂ ਹੈਗਾ ਆਪਸੀ ਸਾਂਝ ਦਾ, ਸਾਂਝੀਵਾਲਤਾ ਦਾ ਤੇ ਪੰਜਾਬ ਦੇ ਵਪਾਰਕ ਹਿੱਤਾਂ ਦਾ, ਇਹਨੂੰ ਇਸੇ ਤਰ੍ਹਾਂ ਅੱਗੇ ਤੋਰੋਗੇ ਜਾਂ ਇਹਦੀ ਪ੍ਰੋੜਤਾ ਕਰੋਗੇ ਜਦੋਂ ਜੇ ਤੁਸੀਂ ਇਕੱਠੇ ਹੁੰਦੇ ਹੋ? ਦੇਖੋ ਜੀ, ਇਕੱਠੇ ਹੋਣ ਦੀਆਂ ਜਿਹੜੀਆਂ ਕੰਡੀਸ਼ਨਾਂ ਹੈਗੀਆਂ, ਹਾਲਤਾਂ ਹੈਗੀਆਂ, ਪੰਜਾਬ ਇੱਕ ਬਦਲਵੀਂ ਸਿਆਸਤ ਵਾਸਤੇ ਔਲਦਾ ਰਿਹਾ ਪਿਛਲੇ 10-12 ਸਾਲ ਤੋਂ। ਖਾਸ ਤੌਰ ਤੇ ਬੜੀ ਪ੍ਰਬਲ ਤਾਂਘ ਰਹੀ ਪੰਜਾਬੀਆਂ ਦੀ। ਕਦੇ ਉਹ ਲੋਕ ਭਲਾਈ ਪਾਰਟੀ ਮਗਰ ਲੱਗ ਕੇ, ਕਦੇ ਉਹ ਮਨਪ੍ਰੀਤ ਬਾਦਲ ਹੋਰਾਂ ਦੀ PPP ਮਗਰ ਲੱਗ ਕੇ, ਕਦੇ ਉਹ ਆਮ ਆਦਮੀ ਪਾਰਟੀ ਮਗਰ ਲੱਗ ਕੇ, ਤੇ ਕਦੇ ਹੁਣ ਮਤਲਬ ਜਿਹੜੇ ਨਵੇਂ ਮਤਲਬ ਤਾਕਤਾਂ ਨੇ ਉਹਨਾਂ ਮਗਰ ਲੱਗ ਕੇ ਪੰਜਾਬ ਲਗਾਤਾਰ ਪੰਜਾਬ ਨੇ ਕੋਸ਼ਿਸ਼ਾਂ ਕੀਤੀਆਂ। ਪੰਜਾਬੀਆਂ ਦੀ ਪ੍ਰਬਲ ਇੱਛਾ ਵੀ ਬਹੁਤ ਸੀਗੀ ਤੇ ਕੋਸ਼ਿਸ਼ਾਂ ਵੀ ਕੀਤੀਆਂ, ਪਰ ਉਹ ਕੋਈ ਕੋਸ਼ਿਸ਼ਾਂ ਕਾਮਯਾਬ ਨਹੀਂ ਹੋ ਸਕਿਆ ਕਿਉਂਕਿ ਜਿਹੜੇ ਵੀ ਬਦਲ ਆਉਂਦੇ ਰਹੇ ਨੇ ਉਹ 70 ਸਾਲ ਦੇ ਸਿਆਸੀ ਚੌਕਟੇ ਦੇ ਅੰਤਰਗਤ ਆਉਂਦੇ ਰਹੇ ਨੇ, ਜਿਨ੍ਹਾਂ ਚੌਕਟਿਆਂ ਕਰਕੇ, ਜਿਸ ਚੌਕਟੇ ਕਰਕੇ ਪੰਜਾਬ ਦਾ ਹਸ਼ਰ ਹੋਇਆ ਹੈਗਾ। ਕੇਂਦਰ ਦੀਆਂ ਸਾਜ਼ਿਸ਼ਾਂ, ਕੇਂਦਰ ਦੀ ਲੁੱਟ, ਕੇਂਦਰ ਦਾ ਪੰਜਾਬ ਦੇ ਸਾਧਨਾ ਸਰੋਤਾਂ ਦੇ ਕਬਜ਼ੇ, ਜਾਂ ਜਿਹੜੀ ਕੇਂਦਰੀਵਾਦੀ ਸਿਆਸਤ ਹੈ ਉਹਦਾ ਨਤੀਜਾ ਸੀਗਾ। ਅਸੀਂ ਪੰਜਾਬ ਮੰਚ ਨੇ ਕਾਫੀ 2-2.5 ਸਾਲ ਦੇ ਵਿਚਾਰ ਕਰਨ ਬਾਅਦ ਇਸ ਨਤੀਜੇ ਤੇ ਪਹੁੰਚੇ ਹੈ ਕਿ ਪੰਜਾਬ ਦਾ ਹਸ਼ਰ ਕੋਈ ਅਚਨਚੇਤੀ, ਕੋਈ ਅਸਮਾਨੋਂ ਨਹੀਂ ਡਿੱਗਿਆ, ਕੋਈ ਅਚਨਚੇਤੀ ਨਹੀਂ ਹੋਇਆ। ਇਸ ਦੇ ਜਿਹੜੇ ਕਾਰਨ ਨੇ ਉਸਦੇ 70 ਸਾਲ ਦੀ ਕੇਂਦਰੀਵਾਦੀ ਸਿਆਸਤ ਤੇ ਪੰਜਾਬ ਦੇ ਖਿਲਾਫ ਸਾਜ਼ਿਸ਼ਾਂ, ਲੁੱਟ ਤੇ ਜੋ ਪੰਜਾਬ ਦੇ ਜੋ ਸਾਧਨਾ ਸਰੋਤਾਂ ਦੀ ਜੋ ਧੱਕੇ ਨਾਲ ਕੀਤੀ ਗਈ ਲੁੱਟ, ਉਹ ਉਹਦਾ ਜ਼ਿੰਮੇਵਾਰ ਹੈਗਾ। ਤੇ ਪੰਜਾਬ ਦੀਆਂ ਰਾਜ ਕਰਦਾ ਪਾਰਟੀਆਂ ਕਾਂਗਰਸ ਤੇ ਭਾਜਪਾ ਅਕਾਲੀ ਕੰਬਾਈਨ ਨੇ ਜਿਸ ਤਰ੍ਹਾਂ ਪੰਜਾਬ ਦੇ ਸਾਧਨਾ ਸਰੋਤਾਂ ਨੂੰ ਮਾਫੀਆ ਰਾਹੀਂ ਲੁੱਟਿਆ, ਟੁੱਟਿਆ ਤੇ ਪੰਜਾਬੀਆਂ ਨੂੰ ਕੁੱਟਿਆ, ਤੇ ਉਹਦਾ ਨਤੀਜਾ ਹੈਗਾ। ਜੇਕਰ ਅਸੀਂ ਸਾਫ਼ ਕਿਹਾ ਕਿ ਸਾਨੂੰ ਫੈਡਰਲ ਇੰਡੀਆ ਚਾਹੀਦਾ, ਜਮਹੂਰੀ ਪੰਜਾਬ ਚਾਹੀਦਾ, ਤੇ ਸਾਨੂੰ ਭਾਰਤ ਅੰਦਰ ਪੰਜਾਬ ਨੂੰ ਤੇ ਬਾਕੀ ਸਾਰੇ ਰਾਜਾਂ ਨੂੰ ਖੁਦ ਮੁਖਤਿਆਰੀ ਚਾਹੀਦੀ ਹੈ। ਕੇਂਦਰ 4-5 ਮਹਿਕਮੇ ਰੱਖ ਕੇ ਬਾਕੀ ਸਾਰਾ ਕੰਕਰੈਂਟ ਲਿਸਟ ਵੀ ਤੇ ਜਿਹੜੀ ਸਟੇਟ ਲਿਸਟ ਹੈ ਉਹਨੂੰ ਇਮਾਨਦਾਰੀ ਨਾਲ ਮਤਲਬ ਲਾਗੂ ਕਰੇ ਔਰ ਸੰਵਿਧਾਨ ਨੂੰ ਮੁੜ ਕੇ ਕੋਖਿਆ ਜਾਵੇ। ਤੇ ਜਿਹੜੀਆਂ ਇਲਾਕਾਈ, ਖੇਤਰੀ, ਕੌਮੀ, ਭਾਸ਼ਾਈ, ਸੱਭਿਆਚਾਰਕ ਜੋ ਇਕਾਈਆਂ ਨੇ ਹਿੰਦੁਸਤਾਨ 'ਚ, ਜਿਨ੍ਹਾਂ ਕਰਕੇ ਹਿੰਦੁਸਤਾਨ ਇੱਕ ਭਾਰਤੀ ਰਾਜਾਂ ਦਾ ਸੰਘ ਕਿਹਾ ਜਾਂਦਾ ਹੈਗਾ, ਉਹਨਾਂ ਨੂੰ 21ਵੀਂ ਸਦੀ ਦੇ ਹਾਣਦਾਰ ਨੂੰ ਬਣਾ ਕੇ ਜਮਹੂਰੀਅਤ ਦੇ ਬੇਸ ਤੇ, ਫੈਡਰਲਿਜ਼ਮ ਦੇ ਬੇਸ ਤੇ ਉਹਨੂੰ ਚਲਾਇਆ ਜਾਵੇ, ਤਾਂ ਜਾ ਕੇ ਪੰਜਾਬ ਦਾ ਸੰਕਟ ਉਹ ਹੱਲ ਹੁੰਦਾ ਹੈਗਾ। ਜੋ ਅਸੀਂ ਆਪਣੀ ਗੱਲ ਰੱਖੀ ਹੈਗੀ ਹੈ ਜੀ, ਤੇ ਸਭ ਨੂੰ ਅਸੀਂ ਆਪਣਾ ਪੋਜੀਸ਼ਨ ਪੇਪਰ ਹੈਗਾ ਪੰਜਾਬ ਬਾਰੇ ਅਸੀਂ ਉਹ ਦਿੱਤਾ ਹੈਗਾ। ਇਹੀ ਮੁਤਵਾਦਲ ਸਿਆਸਤ ਹੈ। 70 ਸਾਲ ਦੇ ਚੌਕਟੇ ਸਿਆਸਤ ਕਰਨੀ ਕੋਈ ਆਲਟਰਨੇਟਿਵ ਪੋਲਿਟਿਕਸ ਨਹੀਂ ਹੈਗੀ ਹੈ। ਜੇਕਰ ਸਾਡੀ ਸਹਿਮਤੀ ਬਣਦੀ ਹੈ ਇਹਨਾਂ ਸਾਰੀਆਂ ਧਿਰਾਂ ਨਾਲ, ਜਿਹੜੀਆਂ ਪੰਜਾਬ ਪੱਖੀ ਧਿਰਾਂ ਹੈਗੀਆਂ, ਤਾਂ ਲਾਜ਼ਮੀ ਤੌਰ ਤੇ ਅਸੀਂ ਚਾਹਾਂਗੇ ਕਿ ਇੱਕ ਪਾਰਟੀ ਦਾ ਗਠਨ ਹੋਣਾ ਚਾਹੀਦਾ। ਇੱਕ ਪਾਰਟੀ ਝੰਡੇ ਥੱਲੇ, ਇੱਕ ਬੈਨਰ ਥੱਲੇ, ਤਾਂ ਇੱਕ ਸਲੋਗਨ ਥੱਲੇ ਇਹ ਜਿਹੜਾ ਇਲੈਕਸ਼ਨ 19 ਤੇ 22 ਲੜੇ ਜਾਣੇ ਚਾਹੀਦੇ ਹੈਗੇ ਆ। ਪਰ ਇਹ ਅਜੇ ਦੇਖਣ ਵਾਲੀ ਗੱਲ ਹੈਗੀ ਹੈ ਕਿ ਕਿਹੜੀ ਪਾਰਟੀ ਇਸ ਮੁੱਦੇ ਨੂੰ ਕਿਸ ਗੰਭੀਰਤਾ ਨਾਲ, ਕਿਸ ਗਹਿਰਾਈ ਨਾਲ ਲੈਂਦੀ ਹੈਗੀ ਹੈ। ਕਿ ਉਹ ਮਹਿਜ਼ ਸੁਸ਼ਾਸਨ, ਚੰਗਾ ਪ੍ਰਸ਼ਾਸਨ, ਜਿਹਨੂੰ ਗੁੱਡ ਗਵਰਨੈਂਸ ਕਹਿੰਦੇ ਹੈ, ਉਹਦਾ ਸਵਾਲ ਮੰਨਦੀ ਹੈਗੀ ਹੈ, ਚੰਗੀ ਨੀਤ ਦਾ ਸਵਾਲ ਮੰਨਦੀ ਹੈਗੀ ਹੈ, ਜਾਂ ਚੰਗੇ ਬੰਦਿਆਂ ਦਾ ਸਵਾਲ ਮੰਨਦੀ ਹੈ। ਅਸੀਂ ਸਮਝਦੇ ਹਾਂ ਇਹ ਨਾ ਤਾਂ ਇਹ ਪ੍ਰਸ਼ਾਸਨ ਚੰਗੇ ਗੁੱਡ
है चंगे बंदे का क्वेश्चन है, एक बुनियादी क्वेश्चन है कि 70 साल का सियासी फ्रेमवर्क है, दैट विल नॉट वर्क नाउ, दैट हैज नॉट वर्क एंड इट विल नॉट वर्क। जेड़ा बंदा जेड़ी धिर इस 70 साल की सियासी चौकटे नूं सही माने चैलेंज करूगी और इन्हू बदलने वास्ते नाल तुरूगी, साडा साथ दूगी, असीं उहदे नाल खुले दिल नाल असीं हर वो दरवाजा खटखटाउण नूं तैयार है। जेहड़ी मतलब पंजाब वास्ते खुद मुख्तियारी, पंजाबी जो पंजाब दी समाज दी जमहूरीकरण, पंजाब सारियां वर्गां वास्ते सारियां जो एंटिटीज पंजाब विच हैगियां उन्हां दी जो धार्मिक हैगियां जात पाती हैगियां वो सारियां वंडियां नूं खत्म करके पंजाबीयत दे नां ते पंजाबी कौम दे नां ते अपने साझे सभ्याचार ते विरसे दे नां ते वो पंजाब नूं इकट्ठा करके अपने केंद्र को हक लैण वास्ते वो एक लड़ाई जां एक जद्दोजहद जेड़ा किसी वेले अकाली दल ने जो झंडा चुक्या सी और जेड़ा झंडा सुट के चला गया है और जेड़ा पंजाब नूं बिलावा लिख के चला गया वो खाली थां भरन वास्ते जो पार्टी जिहदा पुराने फ्रेमवर्क गल करती है तां मैनूं लगदा कि साडा पंजाब मचदा उहदे नाल कोई इस तरह लगा ते गा नहीं बहुता रह सकदा, चाहे थोड़े होवांगे पर लड़ांगे। जेड़ा कॉमन पोलीटिकल गोल है उहदे वास्ते लड़ांगे। पोलीटिकल गोल हैगा वो हैगा सैटल इंडिया, डेमोक्रेटिक पंजाब और एंड ऑटोनॉमी टू पंजाब विद इन इंडियन यूनियन, भारतीय संघ दा पंजाब नूं खुद मुख्तियारी ते उसदे दुआरे साडी गलबात चलदी पई है जी। पर गलबात चलदा मतलब ये नहीं कि जे कोई पंजाब दे सांझे मुद्दे या लोकां दी सांझियां समस्यावां उहदे वास्ते वो सांझी कार्रवाई नहीं इस दौरान हो सकदी जी। उस भावना चो पहला असीं इकट्ठे होए सीगे जी ते मेरा ख्याल है कि चंगा शुभ शगन है। अज तक बाकियों नूं बेनती करते हैं, असीं छोटे साहब ने बेनती की है, असीं जगमीत बराड़ नूं बेनती की है, मैं उन्होंने मार्च में जाके आया बठिंडे मुक्तसर बठिंडे ते असीं बाकी भी तरह जिन्नियां पंजाब पक्की तरह सब नूं बेनती करते हैं कि पंजाबियत वास्ते पंजाब सांझे पंजाब वास्ते एक जमहूरी पंजाब वास्ते 21वें सदी पंजाब वास्ते वो सारे इकट्ठे होण ताकि असीं एक सुरक्षा जीवन जोगा पंजाब बना सकीए जी। डॉक्टर गांधी तुहाडा बहुत धन्नवाद, तुसीं अपना सਮਾं कढ के साडे नाल विचारां दी सांझ पाई है। अंत दे विच इत्थे ही तुहाडे कोलों इजाजत चाहांगे जी। बहुत धन्नवाद। वाहिगुरू जी का खालसा, वाहिगुरू जी की फतेह जी। व्यूअर्स, उम्मीद करते हैं कि जिहड़ी अज दी साडी गलबात सी पटियाला तो मैंबर पार्लीमेंट डॉक्टर धर्मवीर गांधी होरां दे नाल ये तुहानूं जरूर पसंद आई होवेगी। सो जांदे तुहाडे चरनां दे विच बेनती भी करते हैं कि TV84 नूं अगे वधाउण दे लई चलदा रखण दे लई सानूं तुहाडी सहायता दी लोड़ है। TV84 नूं डोनेट करन दे लई तुसीं साडी वैबसाइट www.tv84.tv ते जाके सानूं डोनेट कर सकते हो तो मंथली डोनेशनस दे लई प्लेज कर सकते हो। जे चैक राਹੀਂ डोनेशनस भेजणियां चाहुंदे हो तां TV84 दे नां दा चैक बना के तुसीं सानूं साडे एड्रैस ते मेल कर सकते हो 3601 37th एवेन्यू लॉन्ग आइलैंड सिटी न्यूयॉर्क 11101। वैबसाइट एक बार फिर दसदे हां www.tv84.tv। इसे दे नाल व्यूअर्स असीं अज दे प्रोग्राम दे विच तुहाडे कोलों इत्थे ही इजाजत चाहांगे। दोबारा फिर कल नूं तुहाडे नाल मुलाकात होवेगी, तद तक लई इजाजत दिओ जी। वाहिगुरू जी का खालसा, वाहिगुरू जी की फतेह।